ਗੱਲ ਕਰੀਏ ਸਰਕਾਰ ਦੀ ਸ਼ਰਮਾ ਜੀ, ਸਰਕਾਰ ਤਾਂ ਵੈਸੇ ਇਹ ਗੱਲ ਕਹੀ ਜਾਂਦੀ ਹੈ ਕਿ ਸਰਕਾਰ ਤਾਂ ਸਾਰੇ ਕਾਸੇ ਦੀ ਪਹਿਲਾਂ ਹੀ ਮਾਲਕ ਹੈ, ਪਰ ਸਰਕਾਰ ਨੂੰ ਐਡੀ ਕੀ ਔਖ ਕੀ ਆ ਗਈ, ਐਡੀ ਮਜਬੂਰੀ ਕੀ ਹੋ ਗਈ ਵੀ ਪਿੰਡਾਂ ਦੇ ਮੰਦਿਰ, ਗੁਰਦੁਆਰੇ ਤੇ ਸ਼ਾਮਲਾਟਾਂ ਸਭ ਸਰਕਾਰ ਦੇ ਨਾਂ ਲੱਗ ਗਿਆ ਜੀ ਸਾਰਾ ਕੁਛ? ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ, ਇਸੇ ਪਲੇਟਫਾਰਮ ਤੇ ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਸਰਕਾਰ ਜ਼ਮੀਨਾਂ ਨੂੰ ਹਥਿਆਉਣ ਦੇ ਵਿੱਚ ਬਹੁਤ ਕਾਹਲੀ ਕਰਦੀ ਆ ਜੀ। ਪਹਿਲੀਆਂ ਸਰਕਾਰਾਂ ਵੀ ਸਮੇਂ-ਸਮੇਂ ਅਸੀਂ ਦੇਖਿਆ, ਕਦੇ ਰੈਸਟ ਹਾਊਸ, ਗੈਸਟ ਹਾਊਸ ਵੇਚ ਦੋ, ਕਦੇ ਆਹ ਵੇਚ ਦੋ, ਕਦੇ ਮੰਡੀ ਬੋਰਡ ਦੀਆਂ ਥਾਵਾਂ ਵੇਚ ਦੋ, ਬਹੁਤ ਕੁਛ ਹੋਇਆ, ਜਾਂ ਇਹਨਾਂ ਤੇ ਲੋਨ ਲੈ ਲਓ, ਕਰਜ਼ਾ ਲੈ ਲਓ। ਤੇ ਹੁਣ ਵਾਲਿਆਂ ਨੇ ਤਾਂ ਹੱਦ ਮੁਕਾਈ, ਲੈਂਡ ਪੂਲਿੰਗ ਨੂੰ ਹੀ ਬਾਰ-ਬਾਰ ਲਿਆ ਕੇ ਜਿਵੇਂ ਕੋਸ਼ਿਸ਼ਾਂ ਕੀਤੀਆਂ। ਫਿਰ ਆਪਾਂ ਦੇਖਿਆ ਕਿ ਮਤਲਬ ਬਿਜਲੀ ਵਿਭਾਗ ਨਾਲ, ਪਾਵਰਕਾਮ ਨਾਲ ਸੰਬੰਧਿਤ ਜ਼ਮੀਨਾਂ ਨੂੰ ਬਾਰ-ਬਾਰ ਸੌਦੇ ਕਰਨ ਦੀ ਕੋਸ਼ਿਸ਼ਾਂ ਹੋਈਆਂ। ਫਿਰ ਇੱਕ ਈਸੀ ਮੰਡੀ ਵੇਚੀ, ਉਹ ਸਾਰਾ ਕੁਛ। ਪਿਛਲੇ ਦਿਨੀ ਆਪਾਂ ਇਸੇ ਪਹਿਲੂ ਤੇ ਵੀ ਚਰਚਾ ਕੀਤੀ ਸੀ ਕਿ ਇੱਕ ਵਾਰ ਇਹਨਾਂ ਨੇ ਸ਼ਾਮਲਾਟਾਂ ਨੂੰ ਵੀ ਹਥਿਆਉਣ ਦੀ ਕੋਸ਼ਿਸ਼ ਕੀਤੀ ਕਿ ਜੀ ਸਾਡੇ ਨਾਮ ਕਰ ਦਿੱਤੀਆਂ ਜਾਣ ਜੀ, ਅਸੀਂ ਜੀ ਇੱਥੇ ਇੰਡਸਟਰੀ ਲਾ ਦਾਂਗੇ ਜੀ, ਅਸੀਂ ਐਂ ਕਲੋਨੀਆਂ ਬਣਾ ਦਾਂਗੇ ਜੀ, ਆਹ ਪਿੰਡਾਂ ਦਾ ਵਿਕਾਸ ਹੋ ਜੂ। ਬੜੀ ਕੋਸ਼ਿਸ਼ ਹੋਈ, ਉਹਦੇ ਵਿੱਚ ਹੋ ਹੱਲਾ ਮਚਿਆ। ਚਲੋ ਮਾਮਲਾ ਠੰਡੇ ਵਾਸਤੇ ਚਲਾ ਗਿਆ। ਹੁਣ ਕਮਾਲ ਦਾ ਤਰੀਕਾ ਅਪਣਾਇਆ। ਪਿਛਲੇ ਦਿਨਾਂ 'ਚ ਪੰਜਾਬ ਦੇ ਪਿੰਡਾਂ 'ਚ ਸਰਵੇ ਹੋਇਆ, ਜਿਹਦੀ ਆਪਾਂ ਜ਼ਿਕਰ ਕੀਤੀ ਸੀ, ਲਾਲ ਲਕੀਰ ਦੇ ਅੰਦਰ ਦੇ ਮਕਾਨਾਂ ਦੀ ਰਜਿਸਟਰੀ ਦਾ ਮਾਮਲਾ। ਉਹਨਾਂ ਦੇ ਵਿੱਚ ਇੱਕ ਕੋਣ ਤਾਂ ਇਹ ਪਿਆ ਕਿ ਤੁਸੀਂ ਲਾਲ ਲਕੀਰ ਦੇ ਅੰਦਰ ਜਿਹੜੇ ਮਕਾਨ ਨੇ, ਉਹਨਾਂ ਨੂੰ ਇੱਕ ਵਿਅਕਤੀ ਦੇ, ਇੱਕ ਪਰਿਵਾਰ ਦੇ ਨਾਮ ਚੜਾ ਰਹੇ ਹੋ ਕਿ ਲਓ ਜੀ ਇਹ ਤੁਹਾਡੇ ਬਿਨਾਂ ਨਾਮ ਤੋਂ ਬੇਨਾਮੀ ਐਂ ਚੱਲੇ ਆਉਂਦੇ ਨੇ ਜੀ, ਪੀੜੀ ਦਰ ਪੀੜੀ ਐਂ ਕਬਜ਼ੇ ਵਾਲੀ ਉਹ ਹੈ ਜੀ। ਲਓ ਜੀ ਸਰਕਾਰੀ ਰਿਕਾਰਡ 'ਚ ਚੜ ਜੂ, ਥੋੜੀ ਰਜਿਸਟਰੀ ਹੋ ਜੂ, ਕੱਲ ਨੂੰ ਲੋਨ ਲੈਣਾ ਲੋਨ ਮਿਲ ਜੂ ਜੀ, ਵੇਚਣਾ ਤਾਂ ਜੀ ਸਹੀ ਸਿਸਟਮ ਤਹਿਤ ਵਿਕ ਜੂ ਜੀ, ਥੋੜੀ ਤਾਂ ਵੈਲਿਊ ਵੱਧ ਜੂਗੀ ਜੀ। ਤੇ ਜਦੋਂ ਕਿ ਮਾਹਰ ਨੇ ਜਿਹੜੇ, ਉਹ ਕਹਿੰਦੇ ਵੀ ਇਹ ਬਾਅਦ ਚੋਂ ਪ੍ਰੋਪਰਟੀ ਟੈਕਸ ਤੇ ਆਉਣਗੇ। ਹਾਂਜੀ ਹਾਂਜੀ, ਸਹੀ ਹੈ। ਹੁਣ ਉਹਨਾਂ 'ਚ ਕੁਝ ਮਕਾਨਾਂ ਦਾ ਮਸਲਾ ਆ ਰਿਹਾ ਸੀ ਕਿ ਜਿਨ੍ਹਾਂ ਦਾ ਕੋਈ ਦਰਵਾਜ਼ਾ ਬੰਦ ਹੈ, ਜਾਂ ਘਰ ਢਹਿ ਗਿਆ, ਜਾਂ ਪਿੰਡ ਨਹੀਂ ਰਹਿੰਦੇ, ਜਾਂ ਸ਼ਹਿਰ ਰਹਿੰਦੇ ਨੇ, ਵਿਦੇਸ਼ ਰਹਿੰਦੇ ਨੇ, ਜਾਂ ਕਿਸੇ ਨੇ ਬੂਹਾ ਨਹੀਂ ਖੋਲਿਆ, ਉਹਨਾਂ ਸਾਰੀਆਂ ਥਾਵਾਂ ਨੂੰ ਇਹਨਾਂ ਨੇ ਨੋ ਇਨਫੋਰਮੇਸ਼ਨ 'ਚ ਪਾਤਾ। ਤੇ ਜਿਹੜੇ ਸਰਕਾਰੀ ਤਕਨੀਕਾਂ ਦੇ ਮਾਹਰ ਨੇ, ਸਰਕਾਰੀ ਚਾਲਾਂ ਦੇ ਮਾਹਰ ਨੇ, ਢੰਗ ਤਰੀਕਿਆਂ ਦੇ ਮਾਹਰ ਨੇ, ਉਹ ਕਹਿੰਦੇ ਬਾਈ ਜੀ ਜਿਹਦਾ ਰਿਕਾਰਡ 'ਚ ਚੜ ਗਿਆ ਚੜ ਗਿਆ, ਜਿਹਦਾ ਨਾ ਚੜਿਆ ਉਹਦੀਆਂ ਹੁਣ ਗੇੜੀਆਂ ਕਢਾ ਰਹੇ ਨੇ ਤਹਿਸੀਲਦਾਰਾਂ ਕੋਲ। ਤੇ ਉਹ ਤੋਂ ਬਾਅਦ ਵੀ ਜਿਹੜੇ ਰਹਿ ਗਏ ਉਹ ਫਿਰ ਸਰਕਾਰੀ ਨਾਂ 'ਚ ਬੋਲਣਗੇ। ਤੇ ਇਹ ਤੋਂ ਅਗਲਾ ਪੜਾਅ ਫਿਰ ਨਿਕਲਿਆ ਕਿ ਪਿੰਡਾਂ ਦੇ ਵਿੱਚ ਤਾਂ ਮੰਦਿਰ ਨੇ, ਗੁਰਦੁਆਰੇ ਨੇ, ਮਸੀਤਾਂ ਨੇ, ਸਕੂਲ ਨੇ, ਕਾਲਜ ਨੇ, ਲਾਇਬ੍ਰੇਰੀਆਂ ਨੇ, ਹਸਪਤਾਲ ਨੇ, ਮੁੱਢਲੇ ਸਿਹਤ ਕੇਂਦਰ ਨੇ, ਪੰਚਾਇਤ ਘਰ ਨੇ, ਨਾ ਫਿਰ ਇਸੇ ਤਰ੍ਹਾਂ ਨਵੇਂ ਸੁਵਿਧਾ ਕੇਂਦਰ ਖੁੱਲੇ ਨੇ ਜੀ। ਉਹ ਤੋਂ ਬਾਅਦ ਫਿਰ ਆਂਗਨਵਾੜੀ ਹੈ, ਫਿਰ ਤੁਸੀਂ ਇਹ ਲਾ ਲਓ ਟੋਭੇ ਨੇ, ਛੱਪੜ ਨੇ, ਧਰਮਸ਼ਾਲਾ ਨੇ, ਤੇ ਉਹ ਤੋਂ ਬਾਅਦ ਸ਼ਾਮਲਾਟ ਹੈ। ਹੁਣ ਇਹ ਸਾਰੀ ਥਾਂ ਜੋ ਵੀ ਚੀਜ਼ਾਂ ਬਣੀਆਂ ਕਿਹਦੀ ਜ਼ਮੀਨ ਤੇ ਬਣੀਆਂ? ਪਿੰਡ ਦੀ ਆਪਣੀ ਜ਼ਮੀਨ ਤੇ। ਬਿਲਕੁਲ ਬਿਲਕੁਲ। ਜੇ ਸਕੂਲ ਬਣੇ, ਹਸਪਤਾਲ ਬਣੇ, ਪਿੰਡ ਨੇ ਜ਼ਮੀਨ ਦਿੱਤੀ ਕਿ ਜ਼ਮੀਨ ਅਸੀਂ ਦਿੰਨੇ ਆ, ਬਣਾ ਲਓ ਜੀ ਤੁਸੀਂ, ਕਿ ਸਾਡੇ ਇਲਾਕੇ ਨੂੰ ਫਾਇਦਾ, ਸਾਡੇ ਪਿੰਡ ਨੂੰ ਫਾਇਦਾ। ਜੇ ਗੁਰਦੁਆਰੇ ਮੰਦਿਰ ਬਣੇ ਤਾਂ ਪਿੰਡ ਨੇ ਆਪਣੀ ਜ਼ਮੀਨ ਛੱਡ ਕੇ ਬਣਾਏ ਆਪਣੇ ਲਈ। ਜੇ ਵੱਖ-ਵੱਖ ਭਾਈਚਾਰੇ ਦੀਆਂ ਧਰਮਸ਼ਾਲਾ ਬਣੀਆਂ, ਚਾਹੇ ਉਹ ਰਾਜਨੀਤਿਕ ਮਨਸ਼ਾ ਨਾਲ ਜ਼ਮੀਨ ਛੱਡੀ ਹੋਵੇ, ਪਰ ਪਿੰਡ ਨੇ ਆਪਣੀ ਜ਼ਮੀਨ ਦਿੱਤੀ ਨਾ। ਸਹੀ ਹੈ, ਬਿਲਕੁਲ। ਜੇ ਕਈ ਲੋਕਾਂ ਨੂੰ ਪਲਾਟ ਦਿੱਤੇ ਸ਼ਾਮਲਾਟ ਚੋਂ, ਤਾਂ ਉਹ ਇੱਕ ਯੋਜਨਾ ਤਹਿਤ ਦਿੱਤੇ, ਚਾਹੇ ਰਾਜਨੀਤੀ ਤਹਿਤ ਦਿੱਤੇ, ਪਰ ਉਹ ਦਿੱਤੇ ਪਿੰਡ ਨੇ ਆਪਣੀ ਜ਼ਮੀਨ ਚੋਂ ਨਾ। ਤੇ ਫਿਰ ਪੰਚਾਇਤ ਘਰ, ਸਕੂਲ, ਸ਼ਾਮਲਾਟ, ਟੋਭੇ, ਛੱਪੜ, ਇਹ ਮੰਦਿਰ, ਗੁਰਦੁਆਰੇ, ਮਸੀਤ, ਸ਼ਮਸ਼ਾਨ ਘਾਟ, ਇਹ ਸਾਰੇ ਕਿਹਦੀ ਜ਼ਮੀਨ ਚ ਨੇ? ਕਿਹਦੀ ਜ਼ਮੀਨ ਚੋਂ ਨੇ, ਸਹੀ ਹੈ, ਬਿਲਕੁਲ। ਤੇ ਜੇ ਪਿੰਡ ਦੀ ਜ਼ਮੀਨ ਚੋਂ ਨੇ ਤਾਂ ਉਹਦੀ ਮਾਲਕ ਪਿੰਡ ਹੈ, ਪੰਚਾਇਤ ਹੈ। ਤੇ ਸ਼ਾਮਲਾਟ ਜਿਹੜੀ ਠੇਕੇ ਤੇ ਚੜ੍ਹਦੀ ਹੈ, ਜਿਹਦੀ ਖੇਤੀ ਰਾਹੀਂ ਕੋਈ ਆਮਦਨ ਆਉਂਦੀ ਹੈ, ਦੁਕਾਨਾਂ ਨੇ ਕੁਝ, ਉਹ ਦੁਕਾਨਾਂ ਦੀ ਆਮਦਨ ਆਉਂਦੀ ਹੈ, ਤਾਂ ਉਹ ਪਿੰਡ ਦੀ ਆਮਦਨ ਹੈ। ਤੇ ਹੁਣ ਜਦੋਂ ਇਹ ਸਰਵੇ ਹੋ ਰਿਹਾ, ਉਹ ਸਾਰੀਆਂ ਥਾਵਾਂ ਨੋ ਇਨਫੋਰਮੇਸ਼ਨ 'ਚ ਚੱਲ ਰਹੀਆਂ ਨੇ। ਮਤਲਬ ਸਿੱਧੇ ਰੂਪ 'ਚ ਤਾਂ ਕੋਈ ਮਾਲਕ ਨਹੀਂ। ਕਿਉਂ? ਵੀ ਪਿੰਡ ਮਾਲਕ ਹੈ, ਪੰਚਾਇਤ ਮਾਲਕ ਹੈ, ਪੰਚਾਇਤ ਸਰਕਾਰ ਹੈ। ਹਾਂਜੀ, ਬਿਲਕੁਲ। ਹੁਣ ਸਰਪੰਚ, ਪੰਚ, ਲੰਬੜਦਾਰ, ਮੋਹਤਬਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਰਾ ਦੇ ਲੈਣ। ਨਹੀਂ, ਇਹ ਨੋ ਇਨਫੋਰਮੇਸ਼ਨ ਤੋਂ ਬਾਅਦ ਸਰਕਾਰ ਦੇ ਨਾਮ ਤੇ ਰਜਿਸਟਰੀਆਂ ਬੋਲਣਗੀਆਂ ਤੁਹਾਡੇ ਮੰਦਿਰਾਂ, ਗੁਰਦੁਆਰਿਆਂ, ਸ਼ਮਸ਼ਾਨ ਘਾਟਾਂ, ਟੋਭਿਆਂ, ਛੱਪੜਾਂ ਦੀਆਂ। ਇਹ ਉਸ ਰਾਹ ਪੈ ਗਿਆ ਸਿਸਟਮ। ਸਹੀ ਹੈ। ਸੋ ਇਹ ਕਬਜ਼ਾਉਣ ਦੀ, ਹਥਿਆਉਣ ਦੀ ਤਿਆਰੀ ਹੈ। ਔਰ ਸਮੁੱਚੀ ਜੇ ਸ਼ਾਮਲਾਟ ਚਲੀ ਗਈ, ਪਿੰਡ ਦੀ ਆਮਦਨ ਵੀ ਜਾਣੀ ਹੈ ਤੇ ਪਿੰਡ ਬਸਤੀ ਕਲੋਨੀਆਂ 'ਚ ਵੀ ਬਦਲ ਜਾਣੇ ਆ ਬਾਅਦ ਚੋਂ। ਸਹੀ ਹੈ, ਬਿਲਕੁਲ ਜੀ। ਸੋ ਇਸ ਲਈ ਇਹਦੇ ਉੱਤੇ ਆ ਜਿਹੜੇ ਮੋਹਾਲੀ ਦੇ ਨਾਲ ਲੱਗਦੇ ਪਿੰਡ ਨੇ, ਹੈਨਾ, ਜਾਂ ਲੁਧਿਆਣੇ ਦੇ ਨਾਲ ਲੱਗਦੇ ਪਿੰਡ ਨੇ, ਚੰਡੀਗੜ੍ਹ 'ਚ ਜਿਹੜੇ ਸਾਹ ਘੁੱਟੇ ਹੋਏ ਪਿੰਡ ਬਚੇ ਨੇ, ਉਹਨਾਂ ਦੀ ਸਥਿਤੀ ਜਾ ਕੇ ਦੇਖੋ। ਸ਼ੁਰੂ 'ਚ ਲੋਕਾਂ ਨੂੰ ਲੱਗਦਾ ਕਿ ਸਾਡੀ ਆਮਦਨ ਵੱਧ ਗਈ ਜੀ, ਲਓ ਜੀ ਸਾਡੇ ਕਮਰੇ ਕਿਰਾਏ ਤੇ ਚੜ੍ਹ ਗਏ, ਮੁਸੀਬਤਾਂ ਛੇੜ ਲਈਆਂ। ਪਰ ਅੱਜ ਉਸ ਪਿੰਡਾਂ ਦੀ ਹਾਲਤ ਕੀ ਆ?
ਜਾਂ ਉੱਥੇ ਜਿਹੜਾ ਬਾਹਰੀ ਤਬਕਾ ਆ ਗਿਆ ਉੱਥੇ ਦੇ ਮੂਲ ਵਾਸੀਆਂ ਦੀ ਸਥਿਤੀ ਕੀ ਆ, ਤੇ ਦੂਸਰਾ ਫਿਰ ਪਿੰਡ ਦੀ ਆਪਣੀ ਨਿੱਜੀ ਆਮਦਨ ਜਦੋਂ ਖਤਮ ਹੋ ਗਈ ਫਿਰ ਪਿੰਡ ਦੇ ਵਜੂਦ ਤੇ ਅਸਰ ਪੈਣਾ। ਸੋ ਇਸ ਸਥਿਤੀ ਦੇ ਵਿੱਚ ਫਿਰ ਤਣਾਅ ਵੱਧਦਾ ਹੈ, ਲੜਾਈਆਂ ਵੱਧਦੀਆਂ, ਤੇ ਸਰਕਾਰ ਸਿੱਧੇ ਰੂਪ ਦੇ ਵਿੱਚ ਪਿੰਡਾਂ ਤੇ ਕਬਜ਼ੇ ਕਰਨ ਜਾ ਰਹੀ ਹੈ, ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ, ਸਾਂਝੀਆਂ ਜ਼ਮੀਨਾਂ ਤੇ, ਸ਼ਾਮਲਾਟਾਂ ਤੇ ਕਬਜ਼ੇ ਕਰਨ ਜਾ ਰਹੀ ਹੈ। ਇਸ ਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ। ਜੇ ਨਹੀਂ ਇਹ ਮਨਸ਼ਾ ਤਾਂ ਸਰਕਾਰ ਆ ਕੇ ਸਪਸ਼ਟ ਕਿਉਂ ਨਹੀਂ ਕਰਦੀ? ਪਿਛਲੇ 3-4 ਦਿਨਾਂ ਦਾ ਪੰਜਾਬ 'ਚ ਇਸ ਗੱਲ ਤੇ ਰੌਲਾ ਪੈ ਰਿਹਾ, ਸਰਕਾਰ ਅਜੇ ਤੱਕ ਨਹੀਂ ਬੋਲੀ। ਹੁਣ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਦੇ ਮਾਹਰ ਨੇ, ਇਸ ਮਸਲੇ ਤੇ ਚੁੱਪ ਕਿਉਂ ਆ? ਸਰਕਾਰ ਜਵਾਬ ਦੇਵੇ। ਸਹੀ ਹੈ, ਬਿਲਕੁਲ ਜੀ। ਨਾਲੇ ਨਾ ਇਹ ਕਈ ਚੀਜ਼ਾਂ ਆਪਾਂ ਨੂੰ ਦੇਖਣ 'ਚ ਲੱਗਦੀਆਂ ਨੇ ਸ਼ਰਮਾ ਜੀ ਛੋਟੀਆਂ, ਪਰ ਉਹ ਮਹਾਂਦਰਾ ਬਦਲ ਦਿੰਦੀਆਂ ਨੇ। ਜਿਵੇਂ ਹੁਣ ਜਿਹੜੇ ਜ਼ਿਲ੍ਹਿਆਂ ਦਾ, ਜਿਹੜੀਆਂ ਆਬਾਦੀਆਂ ਦਾ, ਜਿਹੜੇ ਲਾਲਚਾਂ ਦਾ ਤੁਸੀਂ ਜ਼ਿਕਰ ਕੀਤੇ, ਇਹਦੇ ਨਾਲ ਮੁਹਾਂਦਰੇ ਬਦਲ ਗਏ ਨੇ। ਅੱਜ ਉੱਥੇ ਕਈ ਪਿੰਡ ਅਜਿਹੇ ਨੇ, ਇੱਕ ਵਾਰੀ ਮੈਨੂੰ ਯਾਦ ਆ, ਤੁਸੀਂ ਇਸੇ ਪ੍ਰੋਗਰਾਮ ਦੇ ਸਾਨੂੰ ਦੱਸਿਆ ਸੀਗਾ ਕਿ ਪਿੰਡ ਦੇ ਵਿੱਚ ਘਰ ਹੀ ਇੱਕ ਆ, ਵੋਟ ਹੀ ਇੱਕ ਆ, ਬਾਕੀ ਸਾਰੇ ਬਾਹਰੀ ਨੇ, ਸਰਪੰਚ ਵੀ ਉੱਥੇ ਬਾਹਰੀ ਬਣਦਾ ਬੰਦਾ। ਸੋ ਮੋਹਾਲੀ ਦੇ ਕਈ ਪਿੰਡਾਂ ਦੀ ਜਦੋਜਹਿਦ ਆ ਵੀ ਉੱਥੇ ਪੰਜਾਬੀ ਬੰਦਾ ਸਰਪੰਚ ਹੀ ਨਹੀਂ ਬਣਦਾ, ਕਿਉਂਕਿ ਵਸੋਂ ਹੀ ਹੈ ਨਹੀਂ ਪੰਜਾਬੀਆਂ ਦੀ, ਸਰਪੰਚ ਕੌਣ ਬਣੂਗਾ? ਹਾਂਜੀ, ਲੁਧਿਆਣੇ ਹੀ ਸਥਿਤੀ ਹੈ। ਤੇ ਸੋ ਜਦੋਂ ਸਾਨੂੰ ਟੈਕਸ ਲੱਗਣ ਲੱਗ ਪਏ ਪੇਂਡੂ ਪ੍ਰਾਪਰਟੀ ਤੇ, ਅੱਜ ਪਿੰਡ ਦੇ ਲੋਕ, ਪਿੰਡ ਦੀ ਪੰਚਾਇਤ ਮਾਲਕ ਹੈ, ਪਰ ਕੱਲ ਨੂੰ ਮਲਕੀਅਤ ਨਹੀਂ ਰਹਿਣੀ ਇਹਨਾਂ ਦੀ।